ਅਗਲੀ ਜਿਹੜੀ ਖਬਰ ਕਰਦੇ ਜਾਈਏ, 6 ਜਿਹੜੇ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੇ ਟਰੰਪ ਹੁਣਾਂ ਦੇ ਉਲਟ ਬੇਸਿਕਲੀ ਵੋਟ ਪਾਉਂਦੇ ਹੋਏ ਜਿਹੜੇ ਉਹਨਾਂ ਨੇ ਕੈਨੇਡਾ ਦੇ ਉੱਤੇ ਟੈਰਿਫ ਲਾਏ ਆ ਉਸ ਨੂੰ ਰੱਦ ਕਰ ਦਿੱਤਾ ਹੈਗਾ ਆ। ਸੋ ਉਹ ਹਾਊਸ ਨੇ ਵੋਟ ਕੀਤੀ ਆ ਟਰੰਪ ਹੁਣਾਂ ਦੇ ਜਿਹੜੇ ਕੈਨੇਡਾ ਦੇ ਟੈਰਿਫਸ ਆ ਉਸ ਨੂੰ ਕੈਂਸਲ ਕਰਨ ਦੇ ਲਈ। ਸੋ ਰਿਪਬਲਿਕਨਸ ਜਿਹੜੇ 6 ਆ ਉਹ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਬੇਸਿਕਲੀ ਰਿਪੀਲ ਕਰ ਦੇਣਗੇ ਜੋ ਟਰੰਪ ਹੁਣਾਂ ਨੇ ਟੈਰਿਫ ਲਾਏ ਸੀ ਕੈਨੇਡਾ ਦੇ ਉੱਤੇ। ਕਹਿੰਦੇ ਵੀ ਕਈ ਮਹੀਨਿਆਂ ਤੋਂ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਅੰਦਰੋਂ ਖਾਤੇ ਜਿਹੜੇ ਆ ਰਿਪਬਲਿਕਨਸ ਵੀ ਗੁੱਥਮ ਗੁੱਥਾ ਜਿਹੜੇ ਉਹ ਹੋ ਰਹੇ ਸੀਗੇ। ਸੋ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਟ੍ਰੇਡ ਵਾਰ ਦੇ ਵਿੱਚ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਹ ਜਿਹੜਾ ਝਟਕਾ ਆ ਉਹ ਲੱਗਾ ਹੈਗਾ। ਸੋ ਕਹਿੰਦੇ ਵੀ ਬਹੁਤ ਘੱਟ ਦੇਖਿਆ ਗਿਆ ਜਿਸ ਦੇ ਵਿੱਚ ਜੀਓਪੀ ਟਰੰਪ ਹੁਣਾਂ ਦੇ ਉਲਟ ਜਾ ਕੇ ਜਿਹੜੇ ਉਹ ਵੋਟ ਪਾਉਂਦੇ ਜਿਹੜੇ ਉਹ ਹੋਣ। ਹਾਊਸ ਦੇ ਸਪੀਕਰ ਮਾਈਕ ਜੌਨਸਨ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹ ਅਪਸੈਟ ਨਹੀਂ ਹੈਗੇ ਹਾਊਸ ਦੇ ਰਿਪਬਲਿਕਨਸ ਦੇ ਨਾਲ ਜਿਨ੍ਹਾਂ ਨੇ ਉਹਨਾਂ ਦੇ ਐਗਜ਼ੈਕਟਿਵ ਅਥਾਰਟੀ ਦੇ ਉਲਟ ਵੋਟ ਜਿਹੜੀ ਉਹ ਪਾਈ ਹੈਗੀ ਹੈ। ਕਹਿੰਦੇ ਵੀ ਮੈਂ ਹੁਣੇ ਵਾਈਟ ਹਾਊਸ ਦੇ ਵਿੱਚ ਜਾ ਕੇ ਆਇਆ। ਅਪਸੈਟ ਦਾ ਰਾਜਾ ਹੀ ਹੋ ਸਕਦਾ ਆ ਵੀ ਮੇਰੇ ਉਲਟ ਜਿਹੜੀ ਉਹ ਕਿੱਦਾਂ ਕਰ ਸਕਦੇ ਆ। ਸੋ ਇਹਨਾਂ ਦਾ ਆਪਣਾ ਅਖਤਿਆਰ ਹਰ ਇੱਕ ਦਾ ਜਿਹੜਾ ਉਹ ਹੁੰਦਾ ਹੈਗਾ ਆ। ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਹੁਣਾਂ ਨੇ ਪਾਇਆ ਵੀ ਜਿਹੜਾ ਵੀ ਰਿਪਬਲਿਕਨ ਹਾਊਸ ਦਾ ਸੈਨੇਟ ਦੇ ਵਿੱਚ ਜਿਹੜਾ ਟੈਰਿਫ ਦੇ ਉਲਟ ਵੋਟ ਪਾਊਗਾ ਉਹਨੂੰ ਇਲੈਕਸ਼ਨ ਟਾਈਮ ਦੇ ਉੱਤੇ ਜਿਹੜੇ ਕਨਸੀਕੁਐਂਸਿਸ ਆ ਨਤੀਜਿਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਊਗਾ ਚਾਹੇ ਉਹਦੇ ਵਿੱਚ ਪ੍ਰਾਇਮਰੀਜ਼ ਵੀ ਜਿਹੜੇ ਹੋਣ। ਸੋ ਬੇਸਿਕਲੀ ਤਾਨਾਸ਼ਾਹ ਦੇ ਵਾਂਗੂ ਉਹਨਾਂ ਨੇ ਆਪਣੇ ਹੀ ਜਿਹੜੀ ਪਾਰਟੀ ਦੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਇਹਨਾਂ ਦੇ ਉਲਟ ਵੋਟ ਪਾਈ ਆ ਉਹਨਾਂ ਨੂੰ ਧਮਕੀ ਜਿਹੜੀ ਉਹ ਦੇ ਦਿੱਤੀ ਆ। 6 ਰਿਪਬਲਿਕਨਸ ਜਿਨ੍ਹਾਂ ਨੇ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਵੋਟ ਪਾਈ ਆ ਉਹਨਾਂ 'ਚ ਰਿਪਰੈਜ਼ੈਂਟੇਟਿਵ ਥਾਮਸ ਮੈਸੀ ਜਿਹੜੀ ਐਪਸਟੀਨ ਫਾਈਲਸ ਵਾਲਾ, ਡੌਨ ਬੇਕਨ, ਕੈਵਿਨ ਕਾਇਲੀ, ਜੈਫ ਹਰਡ, ਬ੍ਰਾਇਨ ਫਿਟਸਪੈਟਰਿਕ ਤੇ ਡੈਨ ਨਿਊ ਹਾਊਸ ਸ਼ਾਮਲ ਜਿਹੜੇ ਉਹ ਸੀਗੇ। ਬੇਕਨ ਜਿਹੜੇ ਆ ਰਿਪਰੈਜ਼ੈਂਟੇਟਿਵ ਉਹਨਾਂ ਨੇ ਸੁਜੈਸਟ ਕੀਤਾ ਸੀਗਾ ਵੀ 30 ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਜੁਆਇਨ ਕਰ ਸਕਦੇ ਆ ਇਹਨਾਂ ਟੈਰਿਫਸ ਨੂੰ ਬਲੌਕ ਜਿਹੜਾ ਉਹ ਕਰਨ ਦੇ ਲਈ। ਪਰ ਜੀਓਪੀ ਦੀ ਲੀਡਰਸ਼ਿਪ ਦੇ ਦਬਾਅ ਹੇਠਾਂ ਬਾਕੀ ਜਿਹੜੇ ਰਿਪਬਲਿਕਨਸ ਆ ਉਹ ਇਵੈਂਚੁਅਲੀ ਟਰੰਪ ਹੁਣਾਂ ਦੇ ਹੱਕ ਦੇ ਵਿੱਚ ਹੀ ਭੁਗਤੇ ਆ। ਪਰ 6 ਜਾਣੇ ਜਿਹੜੇ ਆ ਉਹ ਉਲਟ ਇਹਨਾਂ ਦੇ ਗਏ ਆ ਤੇ ਇਸ ਵੋਟ ਪਾ ਕੇ ਬੇਸਿਕਲੀ ਟਰੰਪ ਹੁਣਾਂ ਦੇ ਟੈਰਿਫ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਆ। ਸੈਨੇਟ ਨੇ ਆਲਰੇਡੀ ਇੱਕ ਇਦਾਂ ਦਾ ਮੈਜਰ ਟਰੰਪ ਹੁਣਾਂ ਦੇ ਟੈਰਿਫ ਨੂੰ ਕੈਂਸਲ ਕਰਨ ਵਾਲਾ ਕੈਨੇਡਾ ਦੇ ਉੱਤੇ ਉਹ ਕਹਿੰਦੇ ਵੀ ਪਾਸ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਕਹਿੰਦੇ ਵੀ ਜਿੱਦਾਂ ਬਾਕੀ ਮੈਜਰਸ ਆ ਉਹਨਾਂ ਨੂੰ 60 ਵੋਟਾਂ ਚਾਹੀਦੀਆਂ ਹੁੰਦੀਆਂ ਆ ਇਹ ਜਿਹੜਾ ਸਿੰਪਲ ਮੈਜੋਰਟੀ ਦੇ ਨਾਲ ਪਾਸ ਹੋ ਗਿਆ ਸੀਗਾ। ਸੋ ਟਰੰਪ ਹੁਣਾਂ ਦੇ ਜਿਹੜੇ ਟੈਰਿਫ ਆ ਉਹ ਹੁਣ ਕੈਨੇਡਾ ਦੇ ਉੱਤੇ ਕੈਂਸਲ ਕਰ ਦਿੱਤੇ ਗਏ ਹੈਗੇ ਆ। ਇਹਦੇ 'ਚ ਥੋੜਾ ਰਾਜਕਵੀਰ ਸਿੰਘ ਜੀ ਅਪਡੇਟ ਕਰ ਦਈਏ। ਇਹ ਕਾਂਗਰਸ ਦੇ ਵਿੱਚ ਪਾਸ ਹੋਇਆ ਹੈ, ਉਹਨੇ ਸੈਨੇਟ 'ਚ ਜਾਣਾ। ਸੈਨੇਟ 'ਚ ਬਹੁਤ ਸਲਿਮ ਚਾਂਸ ਆ ਵੀ ਇਸ ਬਿੱਲ ਨੂੰ ਪਾਸ ਹੋਣ ਦੇ। ਜੇ ਸੈਨੇਟ ਤੋਂ ਵੀ ਪਾਸ ਹੁੰਦਾ ਫਿਰ ਵਾਈਟ ਹਾਊਸ ਦੇ ਕੋਲ ਜਾਣਾ। ਸੋ ਅਲਟੀਮੇਟਲੀ ਤਾਂ ਉਹਨਾਂ ਨੇ ਇਹ ਕਰਨਾ ਨਹੀਂ, ਪਰ ਇੰਨਾ ਜ਼ਰੂਰ ਆ ਵੀ ਕਾਂਗਰਸ ਦੇ ਵਿੱਚ ਇਹ ਪਾਸ ਹੋ ਗਿਆ ਤੇ 6 ਰਿਪਬਲਿਕਨ ਟਰੰਪ ਉਹਨਾਂ ਦੇ ਉਲਟ ਹੋਏ ਹੈਗੇ ਆ।